बिस्मिल्लाहिर्रहमानिर्रहीम। तनवीर काज़म जाफरी की तरफों अदबी सितारे दे सामईन नूं अस्सलामु अलैकुम ते जी आयां नूं। असी तुहाडे वास्ते अज तुहाडे अपने चैनल अदबी सितारे ते एक नवी गज़ल लैके आए हैं। उम्मीद करते हैं कि गज़ल तुहानूं पसंद आएगी। ये गज़ल जिहड़ी है बेसिकली एक मुसलसल गज़ल है। ਇਹਦੇ ਵਿੱਚ ਇੱਕੋ ਹੀ ਖਿਆਲ ਜਿਹੜਾ ਹੈ ਉਹ ਬਾਰ-ਬਾਰ ਅਸੀਂ ਅੱਗੇ ਲੈ ਕੇ ਚੱਲੇ ਆ। ਨਜ਼ਮ ਦਾ ਨਾਂ ਇਸ ਤੋਂ ਨਹੀਂ ਦਿੱਤਾ ਕਿ ਇਹਦੇ ਵਿੱਚ ਇੱਕ ਦੋ ਸ਼ੇਰ ਜਿਹੜੇ ਐਸੇ ਹੈ ਨੇ ਜਿਹੜੇ ਕਿ ਉਹ ਖਿਆਲ ਤੋਂ ਥੋੜਾ ਜਿਹਾ ਅੱਗੇ ਪਿੱਛੇ ਹੁੰਦੇ ਨੇ ਤੇ ਨਜ਼ਮ ਦਾ ਇੱਕ ਖਿਆਲ ਹੁੰਦਾ ਹੈ। ਗਜ਼ਲ ਤੇ ਨਜ਼ਮ ਵਿੱਚ ਬੇਸਿਕਲੀ ਫਰਕ ਇਹ ਹੈ ਕਿ ਨਜ਼ਮ ਜਿਹੜੀ ਹੈ ਉਹ ਇੱਕ ਮਜ਼ਮੂਨ ਦੇ ਉੱਤੇ ਲਿਖੀ ਜਾਂਦੀ ਹੈ। ਗਜ਼ਲ ਦੇ ਹਰ ਸ਼ੇਰ ਦਾ ਆਪਣਾ ਇੱਕ ਮਜ਼ਮੂਨ ਹੁੰਦਾ ਹੈ, ਇੱਕ ਆਪਣਾ ਫਲਸਫਾ ਹੁੰਦਾ ਹੈ, ਇੱਕ ਆਪਣਾ ਜ਼ਿਕਰ ਹੁੰਦਾ ਹੈ ਤੇ ਉਸ ਵਾਕਿਆ ਨੂੰ ਬਿਆਨ ਕੀਤਾ ਜਾਂਦਾ ਹੈ। ਤੇ ਚਲਦੇ ਹਾਂ ਜੀ ਗਜ਼ਲ ਦੀ ਤਰਫ ਕਿ ਮੈਂ ਨਾਲ ਮੁਹੱਬਤਾਂ ਲਿਖਿਆ ਏ जो एक दीवान पंजाबी विच। वाह वाह। मैं नाल मुहब्बतां लिखिया है जो एक दीवान पंजाबी विच। मेरी रूह है वसदी उर्दू विच, मेरी जिंद ते जान पंजाबी विच। वाह वाह वाह। मैं नाल मुहब्बतां लिखिया है जो एक दीवान पंजाबी विच। मेरी रूह है वसदी उर्दू विच, मेरी जिंद ते जान पंजाबी विच। वाह वाह। नज़मां गज़लां दौड़े माइये टप्पे मेरी जिंदगी ने हुण। वाह। नज़मां गज़लां दौड़े माइये टप्पे मेरी जिंदगी ने हुण। रब रखिया मेरी राहत दा हुण कुल सामान पंजाबी विच। वाह वाह वाह। रब रखिया मेरी राहत दा हुण कुल सामान पंजाबी विच। ते मैं फारसी अरबी किस्से नूं जद विच पंजाबी लिखदा वां। वाह वाह। ਤੁਸੀਂ ਦੇਖਿਆ ਅਸੀਂ ਤੁਹਾਡੇ ਵਾਸਤੇ ਆਪਣੇ ਇਸ ਚੈਨਲ ਦੇ ਉੱਤੇ ਸ਼ੇਖ ਸਾਦੀ ਸਾਹਿਬ ਦੀ ਹਿਕਾਇਤ ਦਾ ਤਰਜਮਾ ਅਸੀਂ ਤੁਹਾਨੂੰ ਜਿਹੜਾ ਪੰਜਾਬੀ 'ਚ ਸੁਣਾਇਆ ਉਹ ਅਸੀਂ ਫਾਰਸੀ ਦੇ ਵਿੱਚੋਂ ਲਿਆ, ਅਸੀਂ ਉਹਦਾ ਤਰਜਮਾ ਕੀਤਾ। ਕੁਝ ਵਾਕਿਆਤ ਜਿਹੜੇ ਨੇ ਅਸੀਂ ਉਹ ਤੁਹਾਨੂੰ ਅਰਬੀ ਕਹਾਣੀਆਂ ਦੇ ਵਿੱਚੋਂ ਲਿਖ ਕੇ ਅਸੀਂ ਤੁਹਾਨੂੰ ਕਹਾਣੀਆਂ ਜਿਹੜੀਆਂ ਨੇ ਪੰਜਾਬੀ 'ਚ ਟਰਾਂਸਲੇਟ ਕਰਕੇ ਦਿੱਤੀਆਂ ਨੇ। ਉਹ ਮੈਂ ਤਾਂ ਲਿਖੀਆਂ ਨੇ, ਮੇਰੇ ਦਿਲ ਤੇ ਉਹਦਾ ਅਸਰ ਕੀ ਹੁੰਦਾ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਕਿ ਮੈਂ ਫਾਰਸੀ ਅਰਬੀ ਕਿੱਸੇ ਨੂੰ ਜਦ ਵਿੱਚ ਪੰਜਾਬੀ ਲਿਖਦਾ ਵਾਂ इंज लगता है मैनू लुकिया है मेरा दीन ईमान पंजाबी विच। इंज लगता है मैनू लुकिया है मेरा दीन ईमान पंजाबी विच। ते सिंधी खान बलोची भी हुण विच पंजाब दे वेखे ने मैं। वाह वाह। सिंध वाले भी मैं वेखे ने, पंजाबी भी ਜਿਹੜੇ ਨੇ, ਬਲੋਚੀ ਵੀ, ਪਸ਼ਤੋ ਵੀ ਸਾਰੇ ਇੱਥੇ ਆ ਕੇ ਅੱਜ ਕੱਲ ਵਸਦੇ ਪਏ ਨੇ। ਤੁਸੀਂ ਵੇਖੋ ਸਾਡਾ ਪੰਜਾਬ ਐਡਾ ਸੋਹਣਾ ਹੈ ਕਿ ਇਹਨੇ ਸਾਰਿਆਂ ਨੂੰ ਆਪਣੇ ਅੰਦਰ ਸਮੋ ਲਿਆ। ਜੀ ਜੀ। ਔਰ ਇੱਕ ਵਕਤ ਆਏਗਾ ਕਿ ਸਾਰਾ ਪਾਕਿਸਤਾਨ ਪੂਰਾ ਪੰਜਾਬ ਹੋਏਗਾ। ਬਿਲਕੁਲ ਬਿਲकुल। ਔਰ ਸਾਡਾ ਜਿਹੜਾ ਪੰਜਾਬ ਸਾਡੇ ਤੋਂ ਜੁਦਾ ਹੋ ਗਿਆ ਉਹ ਪੰਜਾਬ ਵੀ ਸਾਡਾ ਇੱਕ ਦਿਨ ਇਨਸ਼ਾਅੱਲਾ ਮਿਲ ਜਾਏਗਾ ਤੇ ਸਾਡਾ ਮੁਹੱਬਤਾਂ ਭਰਾ ਜਿਹੜਾ ਇੱਕ ਵਿਰਸਾ ਹੈ ਇਹ ਦੁਬਾਰਾ ਇਕੱਠਾ ਹੋ ਜਾਏਗਾ। ਜਿਹੜਾ ਸਾਜ਼ਿਸ਼ਾਂ ਦੀ ਵਜ੍ਹਾ ਤੋਂ ਦੋ ਹਿੱਸਿਆਂ 'ਚ ਤਕਸੀਮ ਹੋਇਆ ਤੇ ਮੈਂ ਆਖਦਾ ਪਿਆ ਕਿ ਸਿੰਧੀ ਖਾਨ ਬਲੋਚੀ ਵੀ ਹੁਣ ਵਿੱਚ ਪੰਜਾਬ ਦੇ ਵੇਖੇ ਨੇ ਮੈਂ। ਹੁਣ ਕਰਦੇ ਨਾਲ ਕਲਾਮ ਮੇਰੇ ਉਹ ਮੇਰੇ ਕੁੱਲ ਮਹਿਮਾਨ ਪੰਜਾਬੀ ਵਿੱਚ। ਵਾਹ ਵਾਹ। ਹੁਣ ਕਰਦੇ ਨਾਲ ਕਲਾਮ ਮੇਰੇ ਕੁੱਲ ਮਹਿਮਾਨ ਪੰਜਾਬੀ ਵਿੱਚ। ਤੇ ਮੈਂ ਚੜਦਾ ਲਹਿੰਦਾ ਵੇਖਿਆ ਏ ਇੱਕ ਕੋਲ ਤੇ ਇੱਕੋ ਬੋਲੀ ਏ। ਵਾਹ ਵਾਹ। ਚੜਦਾ ਪੰਜਾਬ ਤੇ ਲਹਿੰਦਾ ਪੰਜਾਬ। ਮੈਂ ਚੜਦਾ ਲਹਿੰਦਾ ਵੇਖਿਆ ਏ ਤੇ ਇੱਕ ਕੋਲ ਤੇ ਇੱਕੋ ਬੋਲੀ ਏ। ਇੱਥੇ ਵਿੱਚ ਅਖਬਾਰ ਦੇ ਛਪਦੇ ਨੇ ਹਰ ਇੱਕ ਫਰਮਾਨ ਪੰਜਾਬੀ ਵਿੱਚ। ਇੱਥੇ ਵਿੱਚ ਅਖਬਾਰ ਦੇ ਛਪਦੇ ਨੇ ਹਰ ਇੱਕ ਫਰਮਾਨ ਪੰਜਾਬੀ ਵਿੱਚ। ਇਹ ਬੋਲੀ ਮਾਦਰੀ ਬੋਲੀ ਏ। ਵਾਹ। ਇਹ ਬੋਲੀ ਮਾਦਰੀ ਬੋਲੀ ਏ, ਮਾਂ ਵਾਂਗੂ ਖਿਦਮਤ ਕਰਨੀ ਏ। ਵਾਹ ਵਾਹ। ਇਹਦੀ ਅਸੀਂ ਖਿਦਮਤ ਕਿਵੇਂ ਕਰਨੀ ਹੈ? ਇਹ ਬੋਲੀ ਮਾਦਰੀ ਬੋਲੀ ਏ, ਮਾਂ ਵਾਂਗੂ ਖਿਦਮਤ ਕਰਨੀ ਏ। ਤਨਵੀਰ ਮੈਂ ਆਪਣਾ ਲਿਖਣਾ ਏ ਇੱਕ ਨਵਾਂ ਦੀਵਾਨ ਪੰਜਾਬੀ ਵਿੱਚ। ਤਨਵੀਰ ਮੈਂ ਆਪਣਾ ਲਿਖਣਾ ਏ ਇੱਕ ਨਵਾਂ ਦੀਵਾਨ ਪੰਜਾਬੀ ਵਿੱਚ। ਤੇ ਮੈਂ ਨਾਲ ਮੁਹੱਬਤਾਂ ਲਿਖਿਆ ਏ ਜੋ ਇੱਕ ਦੀਵਾਨ ਪੰਜਾਬੀ ਵਿੱਚ। ਮੇਰੀ ਰੂਹ ਹੈ ਵਸਦੀ ਉਰਦੂ ਵਿੱਚ, ਮੇਰੀ ਜਿੰਦ ਤੇ ਜਾਨ ਪੰਜਾਬੀ। ਬਹੁਤ